ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਹਿੰਦੁਸਤਾਨ ਦੀਆਂ ਅਦਾਲਤਾਂ, ਪਾਰਲੀਮੈਂਟਸ ਤੇ ਮੀਡੀਆ, ਇਹਨਾਂ ਸਭ ਦਾ ਅੱਜ ਵੀ ਵਤੀਰਾ ਤੇ ਵਰਤਾਰਾ ਸਿੱਖ ਵਿਰੋਧੀ ਹੈ। ਨਿਰਪੱਖ ਮੀਡੀਆ ਦਾ ਪੱਖ ਹੁੰਦਾ ਹੈ ਕਿ ਬਿਨਾਂ ਕੋਈ ਸਾਈਡ ਲਿਆਂ ਕਿਸੇ ਖਬਰ ਜਾਂ ਘਟਨਾਕ੍ਰਮ ਨੂੰ ਬਿਆਨ ਕਰਨਾ। ਮੀਡੀਆ ਵਾਲੇ ਦਾ ਆਪਣਾ ਜੋ ਮਰਜ਼ੀ ਵਿਸ਼ਵਾਸ ਹੋਵੇ, ਉਸ ਤੋਂ ਇਹ ਆਸ ਨਹੀਂ ਕੀਤੀ ਜਾਂਦੀ ਕਿ ਉਹ ਘਟਨਾਕ੍ਰਮ ਦੇ ਉੱਤੇ ਆਪਣੇ ਵਿਸ਼ਵਾਸਾਂ ਨੂੰ ਥੋਪੇ। ਪਰ ਭਾਰਤੀ ਮੀਡੀਆ ਹਮੇਸ਼ਾ ਸਿੱਖਾਂ ਪ੍ਰਤੀ ਪੱਖਪਾਤੀ ਰਵੱਈਆ ਰੱਖਦਾ ਹੈ। ਭਾਰਤੀ ਮੀਡੀਆ ਘੱਟ ਤੇ ਹਿੰਦੂ ਰਾਸ਼ਟਰਵਾਦੀ ਜ਼ਿਆਦਾ ਹੈ। ਭਾਵੇਂ ਮੀਡੀਆ ਵਿੱਚ ਕਾਂਗਰਸ ਪਾਰਟੀ, ਬੀਜੇਪੀ ਪਾਰਟੀ ਜਾਂ ਕਮਿਊਨਿਸਟਾਂ ਨੂੰ ਲੈ ਕੇ ਜ਼ੋਰਦਾਰ ਬਹਿਸ ਛਿੜੀ ਰਹਿੰਦੀ ਹੈ, ਪਰ ਜਦੋਂ ਕੋਈ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ, ਆਦੀਵਾਸੀਆਂ ਨਾਲ ਸੰਬੰਧਿਤ ਖਬਰ ਜਾਂ ਮੁੱਦਾ ਆਉਂਦਾ ਹੈ ਤਾਂ ਲਗਭਗ ਸਾਰਾ ਮੀਡੀਆ ਇਹਨਾਂ ਘੱਟ ਗਿਣਤੀਆਂ ਦੇ ਖਿਲਾਫ ਭੁਗਤਦਾ ਹੈ। ਹਿੰਦੂ ਜ਼ਹਿਨੀਅਤ ਮੀਡੀਆ ਦੇ ਕਿਉਂ ਹਾਵੀ ਹੈ? ਇਹ ਫਿਰਕੂਪਣੇ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ? ਅਸੀਂ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਵਿਸ਼ੇ ਤੇ ABP ਵੱਲੋਂ ਬਣਾਈ ਫਿਲਮ ਪ੍ਰਧਾਨ ਮੰਤਰੀ ਨੇ ਕਾਫੀ ਬਹਿਸ ਪਖਾਈ ਹੈ। ਇਸੇ ਲੜੀ ਦੇ ਸਿਲਸਿਲੇ ਵਿੱਚ ਅੱਜ ਅਸੀਂ ਦੋ ਮੀਡੀਆ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਪੰਥਕ ਲੇਖਕ ਅਤੇ ਦਲ ਖਾਲਸਾ ਜਥੇਬੰਦੀ ਦੇ ਸੈਕਟਰੀ ਸਰਦਾਰ ਸਰਬਜੀਤ ਸਿੰਘ ਘੁਮਾਣ ਨਾਲ ਅੰਮ੍ਰਿਤਸਰ ਤੋਂ ਗੱਲਬਾਤ ਕਰਦੇ ਹਾਂ, ਜੋ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਅਸੀਂ ਗੱਲ ਕੀਤੀ ਕਿ ABP ਵੱਲੋਂ ਬਣਾਈ ਗਈ ਇਸ ਫਿਲਮ, ਡਾਕੂਮੈਂਟਰੀ ਫਿਲਮ ਪ੍ਰਧਾਨ ਮੰਤਰੀ ਬਾਰੇ ਤੁਸੀਂ ਕੀ ਸੋਚਦੇ ਹੋ? ਜਿਹੜਾ ਇਹ ABP TV ਚੈਨਲ ਤੇ ਪ੍ਰੋਗਰਾਮ ਆਇਆ, ਪ੍ਰਧਾਨ ਮੰਤਰੀ ਟਾਈਟਲ ਹੇਠ ਇਹ ਪ੍ਰੋਗਰਾਮ ਚੱਲਦਾ ਜੀ। ਪਹਿਲੋਂ ਮਤਲਬ ਲੰਮੇ ਅਰਸੇ ਤੋਂ ਪ੍ਰੋਗਰਾਮ ਚੱਲ ਰਿਹਾ। ਇਸ ਪ੍ਰੋਗਰਾਮ ਦਾ ਜਿਹੜਾ ਮੁੱਖ ਏਜੰਡਾ ਹੈਗਾ ਉਹ ਇੰਦਰਾ ਗਾਂਧੀ ਤੇ ਉਹਦੀ ਸ਼ਖਸੀਅਤ ਨੂੰ ਪ੍ਰਮੋਟ ਕਰਨਾ, ਉਹਨੂੰ ਜਾਇਜ਼ ਠਹਿਰਾਉਣਾ ਇਹਨਾਂ ਨੇ ਰੱਖਿਆ ਹੋਇਆ ਜੀ। ਜਿਹੜਾ ਇਹਨਾਂ ਨੇ ਹੁਣ ਜਿਸ ਵਿਸ਼ੇ ਬਾਰੇ ਅਸੀਂ ਆਪਾਂ ਸਾਰੇ ਗੱਲ ਕਰ ਰਹੇ ਹਾਂ, ਉਸ ਐਪੀਸੋਡ ਦੇ ਵਿੱਚ ਜਦੋਂ ਇਹਨਾਂ ਨੇ 1984 ਨਾਲ ਸੰਬੰਧਿਤ ਘਟਨਾਵਾਂ ਦੇ ਬਾਰੇ ਗੱਲ ਕਰਨੀ ਸੀ, ਤਾਂ ਜਿਹੜਾ ਪ੍ਰੋਗਰਾਮ ਦਾ ਸਾਰਾ ਮੂਲ ਮੁੱਦਾ ਸੀਗਾ ਉਹ ਉਹਦੇ ਮਾਨਸਿਕਤਾ ਦੇ ਤਹਿਤ ਬਣਾਇਆ ਗਿਆ, ਜਿਹੜੀ ਹਿੰਦੂ ਕੱਟੜਪੰਥੀ ਮਾਨਸਿਕਤਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਤੇ ਉਹ ਨਾਲ ਦੀ ਨਾਲ ਪੂਰੇ ਸਿੱਖ ਸਮਾਜ ਨੂੰ ਜਿਹੜੀ ਚੜਾਉਣ ਦੇ ਵਿੱਚ, ਉਹਨਾਂ ਨੂੰ ਤੰਗ ਕਰਨ ਦੇ ਵਿੱਚ ਲੱਗੀ ਰਹਿੰਦੀ ਹੈ। ਹਾਂਜੀ। ਇਸ ਪ੍ਰੋਗਰਾਮ ਤੋਂ ਬਾਅਦ ਵਿੱਚ ਸਿੱਖ ਜਗਤ ਦੇ ਅੰਦਰ ਬੜਾ ਤਿੱਖੀ ਪ੍ਰਤੀਕਿਰਿਆ ਜਿਹੜੀ ਹੈਗੀ ਆ ਉਹ ਹੋਈ ਆ। ਖਾਸ ਤੌਰ ਤੇ ਅੱਜ ਤੋਂ ਇਸ ਚੀਜ਼ ਦੇ ਵਿੱਚ ਅਸੀਂ ਸਾਰੇ ਸਮਝੀਏ ਕਿ ਪਹਿਲੀਆਂ ਦੇ ਵਿੱਚ TV ਉੱਤੇ ਜਾਂ ਅਖਬਾਰਾਂ ਦੇ ਉੱਤੇ, ਰੇਡੀਓ ਦੇ ਉੱਤੇ ਜੋ ਕੁਝ ਸੁਣਦੇ ਸੀ ਸਾਡੇ ਸੱਜਣ ਪੁਰਾਣੀਆਂ ਜਿਹੜੇ ਸੀਗੇ ਲੋਕ, ਉਹ ਸੱਚ ਮੰਨ ਲੈਂਦੇ ਸੀ ਵੀ ਸ਼ਾਇਦ TV ਤੇ ਆਇਆ ਜੀ, ਅਖਬਾਰ ਤੇ ਛਪਿਆ ਜੀ, ਰੇਡੀਓ ਤੇ ਆਇਆ ਜੀ। ਹਾਂਜੀ। ਪਰ ਹੁਣ ਜਿਹੜਾ ਅੱਜ ਦਾ ਨੌਜਵਾਨ ਆ ਜਾਂ ਅੱਜ ਜਿਹੜਾ ਮਾਹੌਲ ਖੁੱਲਿਆ ਹੈ, ਇਹਦੇ ਵਿੱਚ ਸਾਡੇ ਕੋਲੇ ਜਿਵੇਂ ਸਾਡਾ TV 84 ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਸਾਧਨ ਸਾਡੇ ਸਾਹਮਣੇ ਆਏ ਨੇ, ਉਹਦੇ ਕਰਕੇ ਨਾਲ ਦੀ ਨਾਲ ਅਸੀਂ ਪ੍ਰਤੀਕਿਰਿਆ ਦੇਣ ਜੋਗੇ ਵੀ ਹੋ ਗਏ ਆ ਤੇ ਨਾਲ ਦੀ ਨਾਲ ਜਿਹੜਾ ਸੱਚਾ ਪੱਖ ਆ ਉਹ ਵੀ ਸਾਡਾ ਜਾਣ ਲੱਗ ਪਿਆ ਹੈਗਾ। ਇਸ ਕਰਕੇ ਇਸ ਵਾਰੀ ਜਦੋਂ ABP ਨੇ ਇਹ ਕੜੀ ਘੋੜੀ ਤਾਂ ਨਾਲ ਦੀ ਨਾਲ ਹੀ ਸਾਰੇ ਸਿੱਖ ਜਗਤ ਨੇ ਪ੍ਰਤੀਕਿਰਿਆ ਦੇ ਕੇ ਇਹ ਦੱਸਿਆ ਕਿ ਇਹ ਬਿਲਕੁਲ ਹੀ ਗਲਤ, ਝੂਠੀਆਂ, ਬੇਬੁਨਿਆਦ ਜਿਹੜੀਆਂ ਗੱਲਾਂ ਨੇਗੀਆਂ ਕੀਤੀਆਂ ਜਾ ਰਹੀਆਂ ਨੇ। ਕਿਉਂਕਿ ਪ੍ਰੋਗਰਾਮ ਦਾ ਮੁੱਖ ਮੁੱਦਾ ਉਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਬਦਨਾਮ ਕਰਨਾ ਰੱਖਿਆ ਹੈ। ਉਹ ਪ੍ਰੋਗਰਾਮ ਦਾ ਮੇਨ ਥੀਮ ਉਹਨਾਂ ਨੇ ਇਹੀ ਰੱਖਿਆ ਕਿ ਜੇ ਤਾਂ ਕਾਂਗਰਸ ਨੇ ਪੈਦਾ ਕੀਤਾ ਸੀ, ਇਹਨਾਂ ਦੀ ਗਿਆਨੀ ਜੈਲ ਸਿੰਘ ਤੇ ਸੰਜੇ ਗਾਂਧੀ ਦੀ ਪ੍ਰੋਡਕਸ਼ਨ ਸੀ ਤੇ ਇਹਨਾਂ ਜਦੋਂ ਹੱਥਾਂ ਤੋਂ ਨਿਕਲ ਗਏ ਤਾਂ ਅਕਾਲੀਆਂ ਨੂੰ ਜਿੱਤ ਕਰਨ ਲਈ ਇਹਨਾਂ ਨੇ ਖੜਾ ਕੀਤਾ ਸੀਗਾ ਜੀ। ਜਦੋਂ ਹੱਥੋਂ ਨਿਕਲ ਗਏ ਫਿਰ ਦਰਬਾਰ ਸਾਹਿਬ ਤੇ ਹਮਲਾ ਕਰਨਾ ਪੈ ਗਿਆ ਜੀ। ਅਸਲ ਵਿੱਚ ਜਿਹੜੀ ਸ਼ਖਸੀਅਤ, ਜਿਹੜੀ ਪਰਸਨੈਲਿਟੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸਿੱਖ ਇਤਿਹਾਸ ਦੇ ਵਿੱਚ ਦਰਜ ਹੋ ਚੁੱਕੀ ਆ, ਉਹਨਾਂ ਨੇ ਸੁੱਤੀ ਪਈ ਕੌਮ ਨੂੰ ਜਗਾਇਆ ਜੀ, ਬਿਲਕੁਲ ਗੁਲਾਮੀ ਦਾ ਅਹਿਸਾਸ ਕਰਵਾਇਆ। ਇਹ ਜਿਹੜਾ ਸਾਡੇ ਸਾਰੇ ਸਿੱਖ ਜਗਤ ਦੇ ਇਤਿਹਾਸ ਦੇ ਵਿੱਚ ਜਿਹੜਾ ਸਾਡੇ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਸਥਾਪਿਤ ਹੋਈ ਆ, ਇਹਨੂੰ ਡਿਲੀਟ ਕਰਕੇ ਇਹਦੀ ਥਾਂ ਦੇ ਉੱਤੇ ਲਗਾਤਾਰ ਪ੍ਰੋਪੇਗੈਂਡਾ ਕਰਕੇ ਭਾਰਤੀ ਮੀਡੀਆ ਦੇ ਰਾਹੀਂ ਅਗਲੇ ਚਾਹੁੰਦੇ ਆ ਕਿ ਅਸੀਂ ਉਹ ਮੰਨੀਏ ਜਿਹੜਾ ਕੁਝ ਉਹ ਸਾਨੂੰ ਮਨਵਾਉਣਾ ਚਾਹੁੰਦੇ ਆ ਕਿ ਐਵੇਂ ਇੱਕ ਬੰਦਾ ਸੀਗਾ ਜੀ, ਇਹ ਤਾਂ ਇੱਕ ਸਿਆਸੀ ਖੇਡ ਦਾ ਹੱਥ ਟੋਕਾ ਸੀਗਾ। ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਬਦਨਾਮ ਕਰਨ ਦੇ ਲਈ ਜਿਹੜੀ ਇਹਨਾਂ ਦੀ ਖੁਸ਼ੀ ਹੈ ਚਾਲ ਆ, ਲਗਾਤਾਰ ਪਹਿਲੇ ਦਿਨ ਤੋਂ ਚੱਲਦੀ ਆ ਰਹੀ ਆ, ਇਸ ਵਾਰ ਵੀ ਇਹਨਾਂ ਨੇ ਚੱਲੀ ਆ। ਜਗਤ ਨੇ ਠੋਕ ਕੇ ਇਹਦੀ ਪ੍ਰਤੀਕਿਰਿਆ ਕੀਤੀ ਹੈ ਜੀ।
ਜੀ ਵੀਰ ਜੀ, ਇਹ ਤਾਂ ਭਾਰਤੀ ਮੀਡੀਆ ਦੇ ਬਾਰੇ ਅਸੀਂ ਗੱਲਬਾਤ ਕੀਤੀ, ਪਰ ਕਾਫੀ ਸਿੱਖਾਂ ਦਾ ਵੀ ਇਹ ਕਹਿਣਾ ਹੈ, ਉਹਨਾਂ ਦਾ ਵੀ ਇਹ ਪੁਆਇੰਟ ਆਫ ਵਿਊ ਹੈ ਕਿ ਜਿਹੜੇ ਸੰਤ ਪਿੰਡਾਂ ਵਾਲਿਆਂ ਨੂੰ ਅਕਾਲ ਤਖਤ ਸਾਹਿਬ ਤੇ ਹਥਿਆਰ ਲੈ ਕੇ ਨਹੀਂ ਜਾਣਾ ਚਾਹੀਦਾ ਸੀਗਾ, ਕਿਉਂਕਿ ਉਹਨਾਂ ਲੋਕਾਂ ਮੁਤਾਬਿਕ ਕਿਉਂਕਿ ਇਹ ਹਥਿਆਰ ਲੈ ਕੇ ਅਕਾਲ ਤਖਤ ਤੇ ਗਏ ਸੀ, ਇਸ ਕਰਕੇ ਭਾਰਤ ਦੇ ਮੀਡੀਆ ਨੇ ਭਾਰਤ ਦੇ ਸਰਕਾਰ ਨੇ ਸਾਡੇ ਅਕਾਲ ਤਖਤ ਤੇ ਹਮਲਾ ਕੀਤਾ। ਇਸ ਬਾਰੇ ਤੁਸੀਂ ਕੀ ਪੁਆਇੰਟ ਰੱਖਦੇ ਹੋ? ਜਦੋਂ ਗੈਰ ਸਿੱਖ ਕੋਈ ਇਹ ਜਿਹੀਆਂ ਗੱਲਾਂ ਕਰੇ ਵੀ ਹਥਿਆਰ ਲੈ ਕੇ ਦਰਬਾਰ ਸਾਹਿਬ ਤੇ ਗਏ ਤਾਂ ਉਹਦੀ ਗੱਲ ਅਸੀਂ ਸਮਝਦੇ ਹਾਂ ਕਿ ਉਹਨੂੰ ਸਮਝ ਨਹੀਂ ਹੈਗੀ ਸਾਡੇ ਸਿੱਖ ਪਰੰਪਰਾਵਾਂ ਦੀ, ਕਿਉਂਕਿ ਉਹ ਇੱਕ ਗੈਰ ਸਿੱਖ ਬੰਦਾ। ਪਰ ਜਦੋਂ ਕੋਈ ਸਿੱਖ ਬੰਦਾ ਇਹ ਜਿਹੀ ਗੱਲ ਕਰੇ ਤਾਂ ਬੜੀ ਚਿੰਤਾ ਹੁੰਦੀ ਹੈ ਕਿ ਇਹ ਕੀ ਕਹਿ ਰਿਹਾ। ਅਸਲ ਵਿੱਚ ਸਾਡੇ ਇਤਿਹਾਸ ਦੇ ਉੱਤੇ ਜੇ ਨਿਗਾਹ ਮਾਰੀਏ ਤਾਂ 6ਵੇਂ ਪਾਤਸ਼ਾਹ ਮੌਕੇ ਜਦੋਂ ਹੁਕਮਨਾਮਾ ਜਾਰੀ ਹੋ ਗਿਆ ਕਿ ਜਿਹੜਾ ਸਿੱਖ ਆ ਉਹ ਇੱਥੇ ਹਥਿਆਰ ਲੈ ਕੇ ਆਵੇ, ਇੱਕ ਛੱਡ ਕੇ 2 ਸ੍ਰੀ ਸਾਹਿਬਾਂ 2 ਜਿਹੜੇ ਸ਼ਾਸਤਰ ਆ 6ਵੇਂ ਪਾਤਸ਼ਾਹ ਨੇ ਪਹਿਨੇ ਆ ਮੀਰੀ ਪੀਰੀ ਦੇ। ਉਸ ਤੋਂ ਬਾਅਦ ਵਿੱਚ ਦਸ਼ਮੇਸ਼ ਪਾਤਸ਼ਾਹ ਨੇ ਤਾਂ ਸਿੱਧਾ ਹੁਕਮ ਹੀ ਕਰ ਦਿੱਤਾ ਕਿ ਕਿਰਪਾਨ ਤੋਂ ਬਿਨਾਂ ਸਿੱਖ ਜਿਹੜਾ ਮੇਰੇ ਮੱਥੇ ਨਾ ਲੱਗੇ, ਸ਼ਾਸਤਰ ਤੋਂ ਬਿਨਾਂ ਮੇਰੇ ਮੱਥੇ ਨਾ ਲੱਗੇ ਜੀ, ਤੇ ਉਹਨੂੰ ਭੇਡ ਦੀ ਨਿਆਈ ਮੰਨਿਆ ਜੀ। ਸਿੱਖ ਇਤਿਹਾਸ ਦੇ ਵਿੱਚ ਜਿਹੜੇ ਗੁਰੂ ਸਾਹਿਬਾਨ ਨੂੰ ਜਦੋਂ ਗੁਰਸਿੱਖ ਪਿਆਰੇ ਸੰਗਤਾਂ ਮਿਲਣ ਆਉਂਦੀਆਂ ਸੀ, ਦਰਸ਼ਨ ਦਿਦਾਰੇ ਕਰਨ ਆਉਂਦੀਆਂ ਸੀ, ਤਾਂ ਹਥਿਆਰ ਵਧੀਆ ਤੋਂ ਵਧੀਆ ਭੇਟ ਕਰਨ ਦੇ ਵਿੱਚ ਖੁਸ਼ੀ ਮੰਨਦੇ ਸੀ। ਸਾਡੇ ਸਾਹਮਣੇ ਭਾਈ ਡੰਡਾ ਜੀ ਵਾਲੀ ਸਾਖੀ ਆ, ਉਦੋਂ ਬੰਦੂਕ ਹੀ ਭੇਟ ਕੀਤੀ ਸੀ ਨਾ ਕਿਸੇ ਜੀ। ਤੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਗੁਰੂ ਸਾਹਿਬਾਨ ਵੇਲੇ ਤੋਂ ਹੀ ਇਹ ਪਰੰਪਰਾ ਰਹੀ ਆ ਕਿ ਸ਼ਾਸਤਰ ਜਿਹੜਾ ਹੈਗਾ ਉਹ ਕੋਲ ਵਧੀਆ ਤੋਂ ਵਧੀਆ ਰੱਖਣਾ, ਔਰ ਸਾਡੀ ਤਾਂ ਧਾਰਮਿਕ ਮਰਿਆਦਾ ਹੈਗੀ ਆ ਇਹ ਕਿ ਹਥਿਆਰ ਰੱਖਣੇ ਆ। ਔਰ ਜਿਨ੍ਹਾਂ ਨੂੰ ਸਾਡੇ ਧਰਮ ਬਾਰੇ ਨਾ ਪਤਾ ਹੋਵੇ ਉਹਨਾਂ ਦੀ ਤਾਂ ਜਦੋਂ ਉਹਨਾਂ ਨੂੰ ਸਮਝਾਇਆ ਜਾ ਸਕਦਾ ਕਿ ਭਾਈ ਸਾਡੇ ਦਾ ਧਰਮ ਦਾ ਹਿੱਸਾ ਇਹ, ਸਾਡੇ ਤਾਂ ਗੁਰੂ ਸਾਹਿਬਾਨ ਵੇਲੇ ਤੋਂ ਪਰੰਪਰਾ ਚੱਲੀ ਆਉਂਦੀ ਆ ਹਥਿਆਰ ਰੱਖਣ ਦੀ। ਪਰ ਜਿਹੜੇ ਆ ਸਿੱਖ ਇੰਡੀਅਨ ਮੀਡੀਆ ਦੇ ਪ੍ਰਭਾਵ ਹੇਠ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕਿ ਲਓ ਜੀ ਹਥਿਆਰ ਰੱਖ ਲਏ, ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਹਰ ਰੋਜ਼ ਸ਼ਾਮ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਹਨਾਂ ਸ਼ਾਸਤਰਾਂ ਦੇ ਦਰਸ਼ਨ ਦਿਦਾਰੇ ਅੱਜ ਵੀ ਕਰਵਾਏ ਜਾਂਦੇ ਨੇ ਜਿਹੜੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਹਥਿਆਰਾਂ ਨਾਲ, ਜਿਹੜੇ ਸ਼ਸਤਰਾਂ ਨਾਲ ਕੋਈ ਖਾਸ ਮਹਾਨ ਕਾਰਨਾਮੇ ਹੋਏ ਨੇ। ਹਾਂਜੀ, ਸ਼ਾਮ ਦੇ ਟਾਈਮ ਹਰ ਰੋਜ਼ ਅਕਾਲ ਤਖਤ ਸਾਹਿਬ ਦੇ ਸਨਮੁਖ ਸੰਗਤ ਜੁੜਦੀ ਹੈ, ਅੱਜ ਵੀ ਜੁੜਦੀ ਹੈ, ਹੁਣ ਵੀ ਜੁੜਦੀ ਹੈ। ਤੇ ਉੱਥੇ ਉਹ ਗੁਰਸਿੱਖ ਪਿਆਰਿਆਂ ਨੂੰ ਉਹਨਾਂ ਸ਼ਾਸਤਰਾਂ ਦੇ ਦਰਸ਼ਨ ਜਦੋਂ ਕਰਾਉਂਦੇ ਆ ਤੇ ਸਾਡੀ ਅਗਲੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹਨੂੰ ਦੱਸਿਆ ਜਾਂਦਾ ਕਿ ਆਹ ਉਹ ਤੇਗਾ ਹੈ ਜਿਹਦੇ ਨਾਲ ਮੱਸੇ ਰੰਗੜ ਦਾ ਸਿਰ ਜਿਹੜਾ ਸੀ ਸਿੰਘਾਂ ਨੇ ਲਾਇਆ ਸੀ, ਆਹ ਉਹ ਪਿਸਤੌਲ ਹੈ ਜਿਹੜੀ ਬਾਬਾ ਦੀਪ ਸਿੰਘ ਕੋਲ ਹੁੰਦੀ ਸੀ, ਉਹ ਸ਼ਸਤਰ ਆ। ਇਸ ਤਰ੍ਹਾਂ ਮਤਲਬ ਸਾਡੇ ਸ਼ਾਸਤਰਾਂ ਦੇ ਦਰਸ਼ਨ ਅੱਜ ਵੀ ਹੁੰਦੇ ਆ। ਸੋ ਸਾਡੀ ਪ੍ਰਾਤਨਿਕ ਮਰਿਆਦਾ ਚੱਲੀ ਆਉਂਦੀ ਆ ਸ਼ਸਤਰਾਂ ਨਾਲ, ਤੇ ਸਾਡੇ ਗੁਰੂ ਸਾਹਿਬ ਆਪ ਸ਼ਸਤਰ ਧਾਰਨ ਕਰਦੇ ਰਹੇ ਆ ਔਰ ਸਿੱਖਾਂ ਨੂੰ ਵੀ ਸ਼ਸਤਰ ਧਾਰਨ ਕਰਨ ਦਾ ਹੁਕਮ ਕੀਤਾ ਹੋਇਆ। ਜੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਾਂ ਹੋਰ ਸਾਰਿਆਂ ਨੇ ਸ਼ਸਤਰ ਧਾਰਨ ਕੀਤੇ ਆ ਔਰ ਅਕਾਲ ਤਖਤ ਸਾਹਿਬ ਤੇ ਗਏ ਆ ਤਾਂ ਬਿਲਕੁਲ ਕੋਈ ਗਲਤ ਗੱਲ ਨਹੀਂ ਕਿ ਸਗਾਂ ਦੇ ਗਲਤ ਤਾਂ ਉਹ ਆ ਜਿਹੜੇ ਸ਼ਸਤਰ ਨਹੀਂ ਧਾਰਨ ਕਰਦੇ। ਹਾਂਜੀ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈਗਾ ਸ਼ਸਤਰ ਧਾਰਨ ਕਰੋ। ਉਹਨਾਂ ਦੀ ਇਹਨਾਂ ਦੀ ਮੰਨੀਏ ਜਿਹੜੇ ਆਪਣੀਆਂ ਮਨਮਤੀ ਗੱਲਾਂ ਕਰਦੇ ਆ ਕਿ ਅਸੀਂ ਗੁਰੂ ਸਾਹਿਬ ਦੀ ਮੰਨੀਏ ਕਿ ਸ਼ਸਤਰ ਧਾਰਨ ਕਰੋ ਜੀ। ਬਿਲਕੁਲ, ਤੇ ਵੀ ਸਿੱਖਾਂ ਦਾ ਜਿਹੜਾ ਹੈਗਾ ਤੇ ਗੁਰੂ ਦੇ ਹੁਕਮ ਨੂੰ ਮੰਨਣਾ ਜ਼ਰੂਰੀ ਆ। ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸ਼ਸਤਰ ਧਾਰਨ ਕਰਕੇ ਅਕਾਲ ਤਖਤ ਸਾਹਿਬ ਤੇ ਬੈਠ ਕੇ ਦੁਸ਼ਮਣ ਨੂੰ ਲਲਕਾਰਿਆ। ਸਿੱਖ ਪਰੰਪਰਾਵਾਂ ਅਨੁਸਾਰ ਬਿਲਕੁਲ ਜਾਇਜ਼ ਸੀ ਜੀ। ਬਿਲਕੁਲ ਵੀਰ ਜੀ, ਸਰ ਸਿੱਖਾਂ ਦੇ ਨਾਲ ਇੰਨਾ ਧੱਕਾ ਹੋ ਰਿਹਾ। ਜੂਨ 84 ਦਾ ਘੱਲੂਘਾਰਾ ਹੈ, ਨਵੰਬਰ 84 ਦਾ ਸਾਡਾ ਨਸਲਕੁਸ਼ੀ ਹੋਈ ਹੈ, ਤੇ ਹੁਣ ਤੱਕ ਕਿਸਾਨਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਿੱਖਾਂ ਦੇ ਨਾਲ ਕੀਤਾ ਜਾਂਦਾ ਹੈ ਉਹ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਰੇ ਸਿੱਖਾਂ ਨੂੰ ਪਤਾ ਕਿਸਾਨਾਂ ਕੀ ਹੋ ਰਿਹਾ ਪੰਜਾਬ ਦੇ ਵਿੱਚ। ਪਰ ਫਿਰ ਵੀ ਕਾਫੀ ਦੁਨੀਆ ਦੇ ਵਿੱਚ ਇੰਨੇ ਸਿੱਖ ਨੇ ਜਿਹੜੇ ਕਾਫੀ ਅਮੀਰ ਨੇ, ਇੱਦਾਂ ਦੇ ਗੁਰਦੁਆਰੇ ਨੇ ਜਿਹੜੇ ਲੱਖਾਂ ਕਰੋੜਾਂ ਡਾਲਰਸ ਦੇ ਬਣੇ ਨੇ, ਆਲੀਸ਼ਾਨ ਗੁਰਦੁਆਰੇ ਬਣੇ ਨੇ ਜਿਨ੍ਹਾਂ ਵਿੱਚ 36 ਪ੍ਰਕਾਰ ਦੇ ਭੋਜਨ ਬਣਾਏ ਜਾਂਦੇ ਨੇ ਸਿੱਖਾਂ ਦੇ ਲਈ। ਪਰ ਜਿਹੜੇ ਸਿੱਖਾਂ ਦਾ ਮੀਡੀਆ ਕਿਉਂ ਨਹੀਂ ਇੰਨਾ ਸਟਰੋਂਗ ਹੈਗਾ, ਕਿਉਂਕਿ ਇਸ ਮੀਡੀਆ ਰਾਹੀਂ ਅਸੀਂ ਆਪਣੇ ਦੱਸ ਸਕਦੇ ਲੋਕਾਂ ਨੂੰ ਕਿ ਸਾਡੇ ਨਾਲ ਕੀ ਹੋ ਰਿਹਾ ਸੀਗਾ। ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ ਕਿ ਸਿੱਖਾਂ ਦਾ ਮੀਡੀਆ ਕਿਉਂ ਨਹੀਂ ਸਟਰੋਂਗ ਹੈਗਾ। ਜਿਹੜਾ ਸਾਡੀ ਪਿਛਲੀ ਇੱਕ ਰਵਾਇਤ ਜਾਂ ਸਾਡੀ ਪਰੰਪਰਾ ਵਾਂਗੂ ਇੱਕ ਗੱਲ ਪਿਛਲੇ ਸਮੇਂ 'ਚ ਬਣ ਗਈ ਕਿ ਖਾਲਸੇ ਦਾ ਆਹ ਕੁਛ ਕਰਨਾ, ਤੇ ਉਹ ਖਾਲਸੇ ਨੇ ਉਸ ਤਰੀਕੇ ਨਾਲ ਆਪਣਾ ਸਾਰਾ ਪਿਛਲਾ ਜੀਵਨ ਜੀਵਿਆ। 18ਵੀਂ ਸਦੀ ਲੰਘ ਗਈ, 19ਵੀਂ ਸਦੀ ਲੰਘ ਗਈ, ਔਰ ਇਸ ਸਦੀ ਦੇ ਵਿੱਚ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੀ ਜਦੋਂ ਬਰਬਾਦੀ ਤਬਾਹੀ ਦੀ ਖਾਸ ਤੌਰ ਤੇ 1984 ਦੀਆਂ ਜਿਹੜੀਆਂ ਘਟਨਾਵਾਂ ਨੇ, ਉਦੋਂ ਆ ਕੇ ਸਿੱਖ ਜਗਤ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋਇਆ ਸੀ ਕਿ ਜਿਹੜਾ ਮੀਡੀਆ ਇਹਦੀ ਬੜੀ ਲੋੜ ਆ ਅੱਜ ਦੇ ਸਮੇਂ ਦੇ ਵਿੱਚ, ਇਹਦੇ ਰਾਹੀਂ ਗੱਲ ਜਿਹੜੀ ਆ ਉਹ ਕਰਨੀ ਚਾਹੀਦੀ ਆ। ਔਰ ਜਿਹੜਾ ਹੈਗਾ ਉਹ ਬੜਾ ਇੱਕ ਕਾਮਯਾਬ ਹਥਿਆਰ ਆ ਮੀਡੀਆ। ਹੁਣੇ ਜਿਹੜੀ ਪਿੱਛੇ ਜੇ ਸਾਡਾ ਹੱਕ ਫਿਲਮ ਜਿਹੜੀ ਸੀ ਉਹ ਬਣਾਈ ਔਰ ਉਹ ਟੀਮ ਦੇ ਨਾਲ ਅਸੀਂ ਜੁੜੇ ਰਹੇ ਹਾਂ, ਉਹਨੂੰ ਗਾਈਡਲਾਈਨ ਸਾਰੀਆਂ ਨਾਲ ਮਿਲ ਕੇ ਕੀਤੀਆਂ ਜੀ। ਉਸ ਫਿਲਮ ਦੇ ਬਾਰੇ ਇੱਕ ਪ੍ਰੋਗਰਾਮ ਥਾਂ ਤੇ ਜਦੋਂ ਦੀ ਪ੍ਰਮੋਸ਼ਨ ਲਈ ਕਰ ਰਹੇ ਸੀਗੇ ਤਾਂ ਜਿਹੜੇ ਸਿੱਖ ਸੰਘਰਸ਼ ਨਾਲ ਜੁੜੇ ਹੋਏ ਕੁਝ ਖਾੜਕੂ ਸੱਜਣ ਸੀਗੇ ਪੁਰਾਣੇ, ਉਹ ਵੀ ਇਸ ਪ੍ਰੋਗਰਾਮ ਦੇਖਣ ਆਏ ਤੇ ਉਹ ਕਹਿਣ ਲੱਗੇ
ਕਿ ਜਿਹੇ ਅਸੀਂ ਪੜ੍ਹੇ ਲਿਖੇ ਨੌਜਵਾਨ ਸੀਗੇ, ਯੂਨੀਵਰਸਿਟੀਆਂ ਤੋਂ ਪੜ੍ਹਦੇ ਸੀ, ਅਸੀਂ ਲਹਿਰ ਵਿੱਚ ਗਏ ਤੇ ਜੇ ਕਿਤੇ ਸਾਡੇ ਵੇਲੇ ਇਸ ਤਰੀਕੇ ਦਾ ਸਾਨੂੰ ਪਤਾ ਹੁੰਦਾ ਤਾਂ ਮੈਂ ਅਸਾਲਟ ਚੱਕਣ ਦੀ ਥਾਂ ਤੇ ਕੈਮਰਾ ਚੱਕਦਾ, ਕਲਮ ਚੱਕਦਾ ਤੇ ਮੈਂ ਕਹਿੰਦਾ ਅਸਾਲਟ ਚੱਕ ਕੇ ਸ਼ਾਇਦ ਉਨੀ ਸੇਵਾ ਨਹੀਂ ਕੀਤੀ ਜਿੰਨੀ ਮੈਨੂੰ ਲੱਗਦਾ ਕਿ ਮੈਂ ਲਿਖ ਕੇ, ਬੋਲ ਕੇ ਜਾਂ ਇਸ ਤਰੀਕੇ ਨਾਲ ਟੈਲੀਵਿਜ਼ਨ ਰਾਹੀਂ ਜ਼ਿਆਦਾ ਸੇਵਾ ਕਰ ਸਕਦਾ। ਹਾਂਜੀ, ਅਸੀਂ ਉਹ ਨੌਜਵਾਨ ਵੀਰ ਦੀ ਇਸ ਗੱਲ ਨੂੰ ਸੁਣ ਕੇ ਮਤਲਬ ਸੋਚ ਰਹੇ ਸੀ ਕਿ ਜਿਹੜਾ ਅੱਜ ਦਾ ਨੌਜਵਾਨ ਟੀਵੀ ਰਾਹੀਂ, ਮੀਡੀਆ ਰਾਹੀਂ ਸਿੱਖ ਰਿਹਾ, ਉਹਦੇ ਸਾਹਮਣੇ ਜਿਹੜੇ ਲੋਕ TV 84 ਜਾਂ ਹੋਰ ਇਸ ਤਰੀਕੇ ਦੇ ਸਾਧਨਾਂ ਰਾਹੀਂ, ਜਿਹੜੇ ਚੈਨਲਾਂ ਰਾਹੀਂ ਜਾਂ ਹੋਰ ਕਿਸੇ ਸਾਧਨ ਰਾਹੀਂ, ਮੀਡੀਆ ਰਾਹੀਂ ਗੱਲ ਲੈ ਕੇ ਆ ਰਹੇ ਨੇ, ਉਹ ਕਿੰਨੀ ਵੱਡੀ ਸੇਵਾ ਕਰ ਰਹੇ ਨੇ। AK-47 ਜਿਹੜੀ ਸੀ ਉਹ ਆਪਦੇ ਯੁੱਗ ਦਾ ਹਥਿਆਰ, ਉਹਨੇ ਉਹ ਚੱਲੀ ਉਹਨਾਂ ਦਿਨਾਂ। ਅੱਜ ਮੀਡੀਆ ਦੇ ਰਾਹੀਂ ਗੱਲ ਕਰਕੇ ਅਸੀਂ ਆਪਦੀ ਕੌਮ ਨੂੰ ਉਹਨਾਂ ਸਾਰੇ ਖਤਰਿਆਂ ਤੋਂ ਬਚਾਉਣ ਜੋਗੇ ਆ ਔਰ ਆਪਣੀ ਕੌਮ ਦਾ ਪੱਖ ਜਿਹੜਾ ਹੈਗਾ ਉਹ ਰੱਖਣ ਜੋਗੇ ਆ। ਜਿਹੜਾ ਹੈਗਾ ਦੂਸਰਾ ਪੱਖ, ਤੁਸੀਂ ਕਹਿੰਦੇ ਹੋ ਕਿ ਬੜੇ ਖਰਚੇ ਜਿਹੜੇ ਨੇ ਹੋਰ ਕੰਮਾਂ ਤੇ ਹੋ ਰਹੇ। ਹਾਂਜੀ, ਇਹ ਗੱਲ ਬੜੀ ਚਿੰਤਾ ਦੀ ਗੱਲ ਹੈ। ਸਾਡੀ ਕੌਮ ਬੜੀ ਛੋਟੀ ਜਿਹੀ ਕੌਮ ਆ, ਬੜੀ ਥੋੜੀ ਜਿਹੀ ਆਬਾਦੀ ਹੈ ਸਾਡੀ। ਹਾਂਜੀ, ਔਰ ਸਾਡੀ ਕੌਮ ਦਾ ਸਰਮਾਇਆ ਬਾਕੀ ਸਾਰੀਆਂ ਕੌਮਾਂ ਨਾਲੋਂ ਹਰ ਹਾਲਤ ਵਿੱਚ ਘੱਟ ਹੀ ਹੋਣਾ ਜੀ। ਤੇ ਜੇ ਉਹੀ ਸਰਮਾਇਆ ਜਿਹੜਾ ਹੈਗਾ, ਦੁਸ਼ਮਣ ਤਾਂ ਚਾਹੇਗਾ ਕਿ ਜਿਹੜਾ ਪੈਸਾ ਹੈਗਾ ਇਸ ਕੌਮ ਦਾ ਉਹ ਸਾਰਾ ਡਾਈਵਰਟ ਹੋ ਕੇ ਚੰਗੇ ਕੰਮਾਂ 'ਚ, ਜਿਹੜੇ ਜ਼ਿਆਦਾ ਪ੍ਰੋਡਕਟਿਵ ਕੰਮ ਨੇ ਉਹਨਾਂ 'ਚ ਲੱਗਣ ਦੀ ਥਾਂ ਤੇ ਇਹੋ ਜਿਹੇ ਕੰਮਾਂ 'ਚ ਲੱਗ ਜਾਵੇ ਜਿਹਦਾ ਕੀ ਅਰਥ ਕੌਮ ਨੂੰ ਨਾ ਮਿਲੇ। ਹਾਂਜੀ, ਉਹ ਲੰਗਰ ਲਾ ਕੇ, ਗੁਰਦੁਆਰੇ ਬੜੇ ਆਲੀਸ਼ਾਨ ਬਣਾ ਕੇ ਜੀ, ਉਹ ਜੇ ਮਤਲਬ ਕੰਮਾਂ ਦੇ ਵਿੱਚ, ਟੂਰਨਾਮੈਂਟਾਂ 'ਚ ਸਾਡੇ ਬੜੇ ਪੰਜਾਬ ਦੇ ਰਿਵਾਜ ਆ, ਫਲੈਕਸਾਂ ਲਵਾ ਦਿੰਦੇ ਆ ਵੱਡੀਆਂ ਵੱਡੀਆਂ, ਖਾਸ ਤੌਰ ਤੇ ਸਾਡੇ ਬਾਹਰਲੇ ਸੱਜਣ ਜਿਹੜੇ ਵਿਦੇਸ਼ਾਂ ਤੋਂ ਆਉਂਦੇ ਆ। ਹਾਂਜੀ, ਔਰ ਉਹੀ ਪੈਸਾ ਜਿਹੜਾ ਹੈਗਾ ਉਹ ਸਿੱਖ ਸੰਘਰਸ਼ ਦੇ ਲਈ ਜਾਂ ਉਸ ਤੋਂ ਅਗਲੀ ਗੱਲ ਸਿੱਖੀ ਦੀ ਜੜ ਦੀ ਗੱਲਾਂ ਲਈ ਜੀ ਬੜੇ ਪ੍ਰੋਜੈਕਟ ਕਰਨ ਵਾਲੇ ਨੇ ਜੀ। ਉਧਰ ਕਰਨ ਦੀ ਥਾਂ ਜਾਂ ਮੀਡੀਆ ਰਾਹੀਂ ਕੌਮ ਨੂੰ ਵਧਾਉਣ ਫਲਾਉਣ ਵਿੱਚ ਉਹ ਜਿਹੇ ਪ੍ਰੋਜੈਕਟਾਂ ਵਿੱਚ ਦੇਣ ਦੀ ਥਾਂ ਤੇ ਅਸੀਂ ਉਸ ਪੈਸੇ ਨੂੰ, ਜਿਹੜਾ ਪੈਸੇ ਨਾਲ ਅਸੀਂ ਬਹੁਤ ਵਧੀਆ ਗੱਲ ਕਰ ਸਕਦੇ ਹਾਂ, ਕੁਝ ਇਹੋ ਜਿਹੇ ਕੰਮ ਜ਼ਿਆਦਾ ਕਰਦੇ ਹਾਂ ਜਿਨ੍ਹਾਂ ਦਾ ਕੌਮ ਨੂੰ ਜ਼ਿਆਦਾ ਲਾਭ ਨਹੀਂ ਹੁੰਦਾ। ਹਾਂਜੀ, ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਪਊਗਾ ਜੀ ਕਿ ਪੈਸਾ ਤਾਂ ਸਾਡੇ ਕੋਲੇ ਪਹਿਲਾਂ ਹੀ ਬਹੁਤ ਘੱਟ ਆ, ਤੇ ਜੇ ਉਹੀ ਪੈਸਾ ਦੇਸ਼ ਕੰਮਾਂ ਦੇ ਉੱਤੇ ਜ਼ਿਆਦਾ ਮਾੜੇ ਕੰਮਾਂ ਤੇ ਖਰਚਦੇ ਰਵਾਂਗੇ ਤਾਂ ਫਿਰ ਸਾਡੀ ਕੌਮ ਦਾ ਬਣੂਗਾ ਜੀ। ਬਿਲਕੁਲ, ਜਿਹੜੇ ਅਮੀਰ ਲੋਕ ਨੇ ਸਾਡੇ ਕੌਮ ਦੇ, ਉਹਨਾਂ ਦੇ ਨਾਲੋਂ ਜਿਹੜੇ ਸਾਡੇ ਪ੍ਰਬੰਧਕ ਜਿਵੇਂ ਗੁਰਦੁਆਰਾ ਬਣਵਾਉਣ ਵਾਲੇ ਜਾਂ ਟੂਰਨਾਮੈਂਟ ਕਰਵਾਉਣ ਵਾਲੇ ਜਾਂ ਹੋ ਸਕਦਾ, ਉਹਨਾਂ ਨੂੰ ਇਹ ਗੱਲ ਨਾਲ ਦੀ ਨਾਲ ਕਹਿਣੀ ਪਊਗੀ ਕਿ ਜਿੱਥੇ ਤੁਸੀਂ ਇਹ ਕਾਰਜ ਕਰਦੇ ਹੋ, ਸਾਦਾ ਜੀਵਨ ਉੱਚ ਵਿਚਾਰ ਵਾਲੀ ਪਰੰਪਰਾ ਤੇ ਰਹੀਏ ਜੀ। 36 ਪ੍ਰਕਾਰ ਦੇ ਭੋਜਨ ਬਣਾਉਣ ਦੀ ਥਾਂ ਤੇ ਸਾਦਾ ਜਿਹੜਾ ਹੈਗਾ ਭੋਜਨ ਤਿਆਰ ਕਰੀਏ। ਹਾਂਜੀ, ਪਰ ਜਦੋਂ ਲੰਗਰ ਲਾਉਂਦੇ ਆ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾਂ ਫਤਿਹਗੜ੍ਹ ਸਾਹਿਬ ਜਾਂ ਵਿਸਾਖੀ ਦੇ ਜੋੜ ਮੇਲੇ ਤੇ ਜਾਂ ਕਿਤੇ ਹੋਰ, ਉੱਥੇ ਜਿੱਥੇ ਆਤਮਾ ਦੀ ਜਿਹੜੀ ਸਰੀਰ ਦੀ ਭੁੱਖ ਆ ਜੀ, ਇਹਨੂੰ ਮਿਟਾਉਣ ਦੇ ਲਈ ਜਿੱਥੇ ਆਪਾਂ ਲੰਗਰ 36 ਪ੍ਰਕਾਰ ਦੇ ਪਕਾਉਣ ਤੁਰਦੇ ਆ, ਉੱਥੇ ਕੋਈ ਪੈਂਫਲੇਟ ਵੰਡ ਕੇ, ਕੋਈ ਹੋਰ ਸਿੱਖੀ ਦੀ ਗੱਲ ਕਰਕੇ ਨਾਲ ਦੀ ਨਾਲ ਉਹਦੇ ਜਿਹੜਾ ਆਤਮਾ ਵਾ ਉਹਨੂੰ ਵੀ ਕੁਝ ਦਿਆ ਕਰੀਏ ਜੀ। ਬਿਲਕੁਲ ਬਿਲਕੁਲ ਵੀਰ ਜੀ, ਬਿਲਕੁਲ। ਤੇ ਵੀਰ ਜੀ, ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਵੀਰ ਜੀ, ਵਕਤ ਨਾਲ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਇਸੇ ਤਰ੍ਹਾਂ ਰੂਬਰੂ ਕਰਵਾਉਂਦੇ ਰਹਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੀ ਕੋਲ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰਸ, ਵਕਤ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਤੁਹਾਨੂੰ ਸਿੱਖ ਪੰਥ ਦੀ ਇੱਕ ਹੋਰ ਸ਼ਖਸੀਅਤ ਨਾਲ ਮਿਲਾਵਾਂਗੇ, ਪਰ ਤਦ ਤੱਕ ਲਈ ਕੀਪ ਵਾਚਿੰਗ ਨਿਊਜ਼ TV 84 ਦੇ ਨਾਲ।